ਅਗਲੀ ਖਬਰ ਜਿਹੜੀ ਆ ਉਹ ਇਲੀਨੋਇਸ ਸ਼ਿਕਾਗੋ ਤੋਂ ਆ ਰਹੀ ਹੈ, ਜਿੱਥੇ 6 ਜਾਣਿਆਂ ਨੂੰ ਉਹਨਾਂ ਦੀ ਮੌਤ ਹੋ ਗਈ ਆ। ਤੇ 30 ਦੇ ਕਰੀਬ ਲੋਕਾਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਾਇਆ ਗਿਆ ਹੈ। ਇੱਕ ਬਹੁਤ ਹੀ ਭਿਆਨਕ ਡਸਟ ਸਟੋਰਮ ਉੱਥੇ ਆਇਆ ਹਾਈਵੇ 55 ਦੇ ਉੱਤੇ, ਜਿਹਦੇ ਨਾਲ 90 ਵਹੀਕਲਸ, ਜਿਨ੍ਹਾਂ ਦੇ ਵਿੱਚ ਟਰੱਕ ਵੀ ਸੀ, ਕਾਰਾਂ ਵੀ ਸੀ, ਉਹ ਇੱਕ ਦੂਜੇ ਦੇ ਨਾਲ ਟਕਰਾ ਗਈਆਂ, ਕਿਉਂਕਿ ਵਿਜ਼ੀਬਿਲਟੀ ਜਿਹੜੀ ਸੀ ਆਲਮੋਸਟ ਜ਼ੀਰੋ ਸੀਗੀ। ਤੇ 2 ਸਾਲ ਤੋਂ ਲੈ ਕੇ 80 ਸਾਲ ਦੀ ਉਮਰ ਤੱਕ ਦੇ ਜਿਹੜੇ ਲੋਕ ਆ, ਉਹਨਾਂ ਨੂੰ ਹਸਪੀਟਲਾਈਜ਼ ਕੀਤਾ ਗਿਆ ਹੈਗਾ। 90 ਵਹੀਕਲਸ ਇੰਟਰਸਟੇਟ 55 ਜਿਹੜਾ ਨਾਰਥ ਆਫ ਫਾਰਮਰਸਵਿਲ ਕਰਕੇ ਟਾਊਨ ਆ, ਉੱਥੇ ਸਾਰਾ ਕੁਝ ਵਾਪਰਿਆ ਹੈਗਾ। 2 ਬਿਗ ਰਿਗ ਸੀ ਇਹਦੇ ਵਿੱਚ, ਤੇ ਉਹਨਾਂ ਨੂੰ ਅੱਗ ਵੀ ਲੱਗ ਗਈ। 28 ਹੋਰ ਕਮਰਸ਼ੀਅਲ ਵਹੀਕਲ ਸੀਗੀਆਂ, 60 ਜਿਹੜੀਆਂ ਆਮ ਰੈਗੂਲਰ ਕਾਰਾਂ ਸੀਗੀਆਂ। ਪਹਿਲਾ ਪਾਈਲ ਅਪ ਰਿਪੋਰਟ ਕੀਤਾ ਗਿਆ ਸੀ ਨਾਰਥ ਬਾਉਂਡ ਸਾਈਡ ਆਫ ਇੰਟਰਸਟੇਟ, ਤੇ ਜੋ ਫਾਰਮ ਕਾਉਂਟੀ ਦੇ ਵਿੱਚੋਂ ਜਾਂਦਾ ਆ। ਉਹ ਤੋਂ ਬਾਅਦ ਕਿਉਂਕਿ ਉੱਥੇ ਟੌਪ ਸੋਇਲ ਕਹਿੰਦੇ ਬਹੁਤ ਹੁੰਦੀ ਆ, ਤੇ ਡਸਟ ਆਈ, ਜਿਹਦੇ ਨਾਲ ਸਾਰਾ ਕੁਝ ਬਲੋ ਆਊਟ ਹੋ ਗਿਆ। ਪਰ ਮੌਂਟਗੋਮਰੀ ਕਾਉਂਟੀ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਆਫੀਸ਼ੀਅਲਸ ਵੱਲੋਂ ਇਹ ਦੱਸਿਆ ਗਿਆ ਆ ਵੀ ਬਹੁਤ ਹੀ ਜ਼ਿਆਦਾ ਜਿਹੜਾ ਖਤਰਨਾਕ ਕੰਮ ਸੀਗਾ ਫੱਟੜ ਹੋਏ ਲੋਕਾਂ ਤੱਕ ਪਹੁੰਚਣ ਦਾ, ਕਿਉਂਕਿ ਕਈ ਕਾਰਾਂ ਨੂੰ ਅੱਗਾਂ ਲੱਗੀਆਂ ਹੋਈਆਂ ਸੀਗੀਆਂ। ਹਾਈਵੇ 55 ਬਹੁਤ ਲੰਮਾ ਸਮਾਂ ਜਿਹੜਾ ਆ ਉਹ ਬੰਦ ਰਿਹਾ। ਨੈਸ਼ਨਲ ਵੈਦਰ ਸਰਵਿਸ ਨੇ ਫੋਰਕਾਸਟ ਕੀਤਾ ਸੀ ਵੀ ਵਾਈਡ ਸਪਰੈਡ ਬਲੋਇੰਗ ਡਸਟ ਹੋਊਗੀ 34 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ, ਤੇ ਇਹ ਸਾਰੇ ਕਾਸੀ ਦੇ ਵਿੱਚ ਇਸ ਏਰੀਏ ਦੇ ਵਿੱਚ ਵਾਪਰਿਆ। ਸੋ ਬਹੁਤ ਹੀ ਜਿਹੜੇ ਖਤਰਨਾਕ ਐਕਸੀਡੈਂਟ ਹੋਇਆ ਹੈਗਾ। ਜੀ, ਬਿਲਕੁਲ।